ਇਸਰਾਈਲ ਅਤੇ ਹਮਾਸ ਵਿਚਕਾਰ ਜੰਗ ਦਰਮਿਆਨ ਸਿੱਖ ਜਥੇਬੰਦੀਆਂ ਫਲਸਤੀਨ ਦੂਤ ਘਰ ਪਹੁੰਚੀਆਂ। ਸਿੱਖ ਜਥੇਬੰਦੀਆਂ ਮਨੁੱਖਤਾ ਦੀ ਸੇਵਾ ਲਈ ਅੱਗੇ ਆਈਆਂ ਹਨ। ਫਲਸਤੀਨ ਵਿੱਚ ਜਿਸ ਤਰੀਕੇ ਨਾਲ ਲੋਕ ਜ਼ਖਮੀ ਅਤੇ ਬੇਘਰ ਹੋਏ ਹਨ, ਜਥੇਬੰਦੀ ਨੇ ਮਦਦ, ਦਵਾਈਆਂ ਅਤੇ ਰਾਸ਼ਨ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਉਹਨਾਂ ਨੇ ਫਲਸਤੀਨ ਅੰਬੈਸੀ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਅਤੇ ਮਦਦ ਦੀ ਪੇਸ਼ਕਸ਼ ਕੀਤੀ। ਇਸ ਦੌਰਾਨ ਸਿੱਖ ਜਥੇ ਵਿੱਚ ਸ਼ਾਮਿਲ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਸਿੱਖ ਧਰਮ ਸਾਨੂੰ ਸਾਰਿਆਂ ਦੀ ਸੇਵਾ ਕਰਨ ਦਾ ਉਪਦੇਸ਼ ਦਿੰਦਾ ਹੈ ਅਤੇ ਇਸੇ ਦੇ ਮੱਦੇਨਜ਼ਰ ਉਹ ਅੱਜ ਇੱਥੇ ਪਹੁੰਚੇ ਹਨ ਅਤੇ ਇਜ਼ਰਾਈਲ ਅੰਬੈਸੀ ਦਾ ਦੌਰਾ ਵੀ ਕਰਨਗੇ। ਅੱਜ ਜਾਗੋ ਦਾ ਡੈਲੀਗੇਸ਼ਨ ਜਿਹੜਾ ਹੈ ਉਹ ਫਲਸਤੀਨ ਦੀ ਅੰਬੈਸੀ ਆਇਆ ਸੀ। ਫਲਸਤੀਨ ਦੀ ਅੰਬੈਸੀ 'ਚ ਅੰਬੈਸਡਰ ਸਾਹਿਬ ਨਾਲ ਮੁਲਾਕਾਤ ਹੋਈ ਸੀ। ਮੇਰੇ ਨਾਲ ਬੀਬੀ ਮਨਦੀਪ ਕੌਰ ਬਖਸ਼ੀ ਸਾਡੇ ਜਿਹੜੇ ਵੂਮਨਸ ਵਿੰਗ ਦੇ ਹੈੱਡ ਨੇ, ਪਰਮਿੰਦਰ ਜੀ ਨੇ, ਸਤਨਾਮ ਸਿੰਘ ਜੀ ਨੇ ਔਰ ਬੌਬੀ ਜੀ ਔਰ ਦਵਿੰਦਰ ਜੀ ਔਰ ਸੁਖਮਨ ਜੀ। ਮੈਂ ਇੱਕੋ ਹੀ ਗੱਲ ਉਹਨਾਂ ਨੂੰ ਆਖੀ। ਉਹਨਾਂ ਨੇ ਸਾਰੀ ਡਿਟੇਲ ਦੱਸੀ ਕਿ ਸਾਡੀ ਤਕਰੀਬਨ 100 ਸਾਲ ਤੋਂ ਜ਼ਿਆਦਾ ਹੋ ਗਿਆ ਜਦੋਂ ਬ੍ਰਿਟਿਸ਼ ਨੇ ਇੱਥੋਂ ਦੀ ਵੱਖ ਕੀਤੀ ਸੀਗੀ। ਉਹਨਾਂ ਨੇ ਇੱਥੇ ਬੀਜ ਪਾ ਕੇ ਗਏ ਨੇ ਸਾਡੇ ਝਗੜੇ ਦੇ। ਔਰ ਕਦੇ 1948 'ਚ ਜੰਗ ਹੋਈ ਹੈ, ਕਦੇ 1967 'ਚ ਜੰਗ ਹੋਈ ਹੈ। ਔਰ ਉਹਦੇ ਬਾਅਦ ਇਹ ਕਿਲਿੰਗਸ ਦਾ ਕਿਵੇਂ ਯਾਸਰ ਅਰਾਫਤ ਨੇ ਇਹ ਲੜਾਈ ਸ਼ੁਰੂ ਕੀਤੀ ਸੀ ਕਿ 1965 ਦੇ ਵਿੱਚ। ਇਹ ਸਾਰੀ ਡਿਟੇਲ ਉਹਨਾਂ ਨੇ ਦੱਸੀ ਹੈ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਹਿੰਦੁਸਤਾਨ ਦੇ 5th ਲਾਰਜੈਸਟ ਰਿਲੀਜਨ, ਦੁਨੀਆ ਦੇ 5th ਲਾਰਜੈਸਟ ਰਿਲੀਜਨ ਹੈਗੇ ਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜਿੱਥੇ ਵੀ ਇਹੋ ਜਿਹੀ ਮਨੁੱਖਤਾ ਦੇ ਉੱਤੇ ਨੁਕਸਾਨ ਹੋ ਰਿਹਾ ਹੋਵੇ, ਬੱਚਿਆਂ ਨੂੰ, ਔਰਤਾਂ ਨੂੰ, ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਅਸੀਂ ਹਰ ਕਿਸਮ ਦੀ ਏਡ ਦੇਣ ਨੂੰ ਤਿਆਰ ਹਾਂ। ਔਰ ਉਸ ਏਡ ਦੇ ਵਿੱਚ ਭਾਵੇਂ ਦਵਾਈਆਂ ਹੋਣ, ਭਾਵੇਂ ਸਾਡੇ ਕੋਲ ਕੀ ਕਹਿੰਦੇ ਨੇ ਖਾਣ ਦਾ ਸਮਾਨ ਹੋਵੇ ਔਰ ਹੋਰ ਜਿਹੜੀਆਂ ਐਮਿਨਿਟੀਜ਼ ਨੇ। ਔਰ ਉਹਨਾਂ ਨੇ ਦੱਸਿਆ ਕਿ ਕਿਵੇਂ ਗਾਜ਼ਾ ਸਟ੍ਰਿਪ ਨੂੰ ਇਨਸਰਕਲ ਕਰ ਲਿਆ, ਸੀਲ ਕਰ ਦਿੱਤਾ ਗਿਆ। ਨਾ ਅੰਦਰ ਜਿੱਥੇ ਹਜ਼ਾਰਾਂ ਟਰੱਕ ਰੋਜ਼ ਜਾਂਦੇ ਸੀ ਕਿ ਖਾਣ ਪੀਣ ਦੇ ਸਮਾਨਾਂ ਦੇ, ਕਿਉਂਕਿ ਉੱਥੇ ਬਹੁਤ ਵੱਡੀ ਆਬਾਦੀ ਹੈ, ਉੱਥੇ ਨਾ ਪੈਟਰੋਲ ਹੈ, ਨਾ ਡੀਜ਼ਲ ਹੈ, ਨਾ ਇਲੈਕਟ੍ਰਿਸਿਟੀ ਹੈ। ਹਸਪਤਾਲਾਂ 'ਚ ਕਿਲਿੰਗ ਹੋ ਰਹੀਆਂ ਨੇ। 13,000 ਤੋਂ ਵੱਧ ਬੰਦੇ ਮਰ ਚੁੱਕੇ ਨੇ, ਜਿਨ੍ਹਾਂ 'ਚ ਬੱਚੇ ਵੀ ਨੇ, ਬਜ਼ੁਰਗ ਵੀ ਨੇ। ਔਰ ਤਕਰੀਬਨ 3,000 ਤੋਂ 5,000 ਡਬਰੀਜ਼ ਦੇ ਥੱਲੇ, ਮਲਬੇ ਦੇ ਥੱਲੇ ਦਬੇ ਹੋਏ ਨੇ। ਔਰ ਜਿਹੜੇ ਰਾਹਤ ਕੈਂਪ ਨੇ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ। ਇਹ ਸਾਰੀ ਗੱਲ ਉਹਨਾਂ ਨੇ ਦੱਸੀ ਹੈ। ਔਰ ਅਸੀਂ ਇੱਕੋ ਬੇਨਤੀ ਕੀਤੀ ਹੈ ਕਿ ਅਗਰ ਸਾਨੂੰ ਸੇਫ ਪੈਸੇਜ ਦਿੱਤਾ ਜਾਵੇ, ਅਸੀਂ ਮਦਦ ਕਰਨ ਨੂੰ ਤਿਆਰ ਹਾਂ। ਔਰ ਜਿਹੜੀ ਵੀ ਲੜਾਈ ਹੈ ਇਹ ਟੇਬਲ ਤੇ ਬਹਿ ਕੇ ਹੱਲ ਹੋਣੀ ਚਾਹੀਦੀ ਹੈ। ਇਹ ਵੱਡੇ ਮੁਲਕ ਜਿਹੜੇ ਨੇ, ਇਹਨਾਂ ਦੀ ਆਪਣੀ ਸਿਆਸਤ ਹੈ, ਆਪਣਾ ਮੌਤ ਦਾ ਸਮਾਨ ਵੇਚਣਾ ਚਾਹੁੰਦੇ ਨੇ। ਇਹਨਾਂ ਲਈ ਇਹ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੀ ਕਿਲਿੰਗਸ ਹੋ ਜਾਣ, ਭਾਵੇਂ ਇਜ਼ਰਾਈਲ ਹੋ ਜਾਣ, ਭਾਵੇਂ ਉਹ ਫਲਸਤੀਨ ਨਾਲ ਹੋ ਜਾਣ। ਇਹ ਦੋਵੇਂ ਮੁਲਕਾਂ ਨੂੰ ਟੇਬਲ ਤੇ ਨੈਗੋਸ਼ੀਏਟ ਕਰਨਾ ਚਾਹੀਦਾ ਹੈ।